ਬਦਰੂਆਂ ਤੋਂ ਨਿਜਾਤ। ਬਪਤਿਸਮਾ ਲੈਣ ਤੋਂ ਬਾਅਦ ਯਿਸੂ ਨੇ ਮਨਾਦੀ ਸ਼ੁਰੂ ਕਰ ਦਿੱਤੀ ਤੇ ਕੁਝ ਹੀ ਅਰਸੇ ਬਾਅਦ ਹਰ ਪਾਸੇ ਉਹਦੀ ਧੁੰਮ ਪੈ ਗਈ। ਉਹਨੂੰ ਵੇਖਣ ਲਈ ਦੂਰੋਂ ਨੇੜਿਓਂ ਲੋਕੀ ਆਉਂਦੇ ਸਨ ਤੇ ਬਹੁਤ ਸਾਰੇ ਉਹਦੇ ਮੁਰੀਦ ਹੋ ਗਏ। ਪਰ ਉਹਨਾਂ ਵਿੱਚੋਂ 12 ਨੂੰ ਯਿਸੂ ਨੇ ਚੁਣ ਲਿਆ ਤਾਂ ਕਿ ਉਹ ਹਰ ਵੇਲੇ ਯਿਸੂ ਦੇ ਨਾਲ ਰਹਿਣ। ਤੇ ਇਹੋ ਹੀ ਨੇ ਜਿਹੜੇ ਯਿਸੂ ਦੇ 12 ਸ਼ਾਗਿਰਦਾਂ ਦੇ ਨਾਂ ਤੋਂ ਮਸ਼ਹੂਰ ਹੋਏ। ਇੱਕ ਦਿਨ ਯਿਸੂ ਤੇ ਉਹਦੇ 12 ਸ਼ਾਗਿਰਦ ਇੱਕ ਕਸ਼ਤੀ ਵਿੱਚ ਬਹਿ ਕੇ ਝੀਲ ਦੇ ਪਾਰ ਗਏ ਤੇ ਜਿਵੇਂ ਉਹ ਕੰਢੇ ਤੇ ਉਤਰੇ, ਉਹਨਾਂ ਨੂੰ ਇੱਕ ਬੰਦਾ ਮਿਲਿਆ ਜਿਹਨੂੰ ਬਦਰੂਆਂ ਚਮੜੀਆਂ ਸਨ। ਇਹ ਬੰਦਾ ਕਬਰਾਂ ਵਿੱਚ ਰਹਿੰਦਾ ਸੀ ਤੇ ਬਦਰੂਆਂ ਹਰ ਵੇਲੇ ਇਹਨੂੰ ਨਸਾਈ ਫਿਰਦੀਆਂ ਸਨ ਤੇ ਇਹ ਹਰ ਵੇਲੇ ਚੀਖਦਾ ਚਿਲਾਉਂਦਾ ਰਹਿੰਦਾ ਸੀ ਤੇ ਪੱਥਰਾਂ ਨਾਲ ਆਪਣੇ ਆਪ ਨੂੰ ਲਹੂ ਲੁਹਾਨ ਵੀ ਕਰ ਲੈਂਦਾ ਸੀ। ਲੋਕਾਂ ਨੇ ਕਈ ਵਾਰੀ ਉਹਨੂੰ ਬੇੜੀਆਂ ਤੇ ਸੰਗਲਾਂ ਨਾਲ ਬੰਨਿਆ, ਪਰ ਹਰ ਵਾਰੀ ਉਹਨੇ ਸੰਗਲਾਂ ਤੇ ਬੇੜੀਆਂ ਨੂੰ ਟੋਟੇ-ਟੋਟੇ ਕਰ ਦਿੱਤਾ ਤੇ ਹੁਣ ਉਹ ਕਿਸੇ ਤੇ ਕਾਬੂ ਨਹੀਂ ਸੀ ਆਉਂਦਾ। ਲੋਕੀ ਡਰ ਦੇ ਮਾਰਿਆਂ ਉਸ ਪਾਸਿਓਂ ਲੰਘਦੇ ਵੀ ਨਹੀਂ ਸਨ। ਪਰ ਜਦੋਂ ਇਸ ਬੰਦੇ ਨੇ ਯਿਸੂ ਨੂੰ ਵੇਖਿਆ ਤੇ ਉਹਦੇ ਪੈਰੀ ਡਿੱਗ ਕੇ ਕਹਿਣ ਲੱਗਾ, ਯਿਸੂ ਖੁਦਾ ਤਾਲਾ ਦੇ ਬੇਟੇ, ਤੁਹਾਡਾ ਸਾਡਾ ਕੀ ਲੇਖਾ? ਤੁਹਾਨੂੰ ਰੱਬ ਦੀ ਸਹੁੰ ਏ, ਸਾਨੂੰ ਦੁੱਖ ਨਾ ਦਿਓ। ਯਿਸੂ ਨੇ ਪੁੱਛਿਆ, ਤੇਰਾ ਨਾਂ ਕੀ ਏ? ਉਸ ਬੰਦੇ ਵਿੱਚੋਂ ਬਦਰੂਆਂ ਬੋਲੀਆਂ ਤੇ ਕਹਿਣ ਲੱਗੀਆਂ, ਸਾਡਾ ਨਾਂ ਲਸ਼ਕਰ ਏ, ਇਸ ਲਈ ਕਿ ਅਸੀਂ ਬਹੁਤ ਸਾਰੀਆਂ ਵਾਂ। ਯਿਸੂ ਨੇ ਕਿਹਾ, ਮੈਂ ਤੁਹਾਨੂੰ ਹੁਕਮ ਦੇਣਾ ਕਿ ਇਸ ਬੰਦੇ ਨੂੰ ਛੱਡ ਕੇ ਚਲੀਆਂ ਜਾਓ। ਇਹ ਗੱਲ ਸੁਣ ਕੇ ਬਦਰੂਆਂ ਨੇ ਮਿੰਨਤ ਕੀਤੀ ਕਿ ਸਾਨੂੰ ਦੇਸ ਨਿਕਾਲਾ ਨਾ ਦੇ। ਉਸ ਵੇਲੇ ਉੱਥੇ ਸੂਰਾਂ ਦਾ ਇੱਕ ਇੱਜੜ ਚੜਨ ਡਿਆ ਸੀ ਤੇ ਬਦਰੂਆਂ ਨੇ ਮਿੰਨਤ ਕੀਤੀ, ਸਾਨੂੰ ਸੂਰਾਂ ਵਿੱਚ ਜਾਣ ਦਿਓ। ਜਦੋਂ ਯਿਸੂ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਤੇ ਉਹ ਬਦਰੂਆਂ ਸੂਰਾਂ ਵਿੱਚ ਜਾ ਵੜੀਆਂ ਤੇ ਸੂਰ ਦਾ ਇੱਜੜ ਬੌਂਦਲ ਗਿਆ ਤੇ ਨੱਸ ਕੇ ਝੀਲ ਵਿੱਚ ਜਾ ਵੜਿਆ ਤੇ ਡੁੱਬ ਕੇ ਮਰ ਗਿਆ। ਜਦੋਂ ਸੂਰਾਂ ਦੇ ਅਯਾਲੀਆਂ ਨੇ ਇਹ ਮਾਜਰਾ ਵੇਖਿਆ ਤੇ ਉਹ ਨੱਸ ਕੇ ਗਏ ਤੇ ਸ਼ਹਿਰ ਵਿੱਚ ਲੋਕਾਂ ਨੂੰ ਦੱਸਿਆ। ਲੋਕੀ ਇਹ ਗੱਲ ਸੁਣ ਕੇ ਆਏ ਤੇ ਕੀ ਵੇਖਦੇ ਨੇ ਕਿ ਉਹ ਬੰਦਾ ਜਿਹੜਾ ਸੰਗਲਾਂ ਤੇ ਬੇੜੀਆਂ ਨਾਲ ਵੀ ਕਾਬੂ ਵਿੱਚ ਨਹੀਂ ਸੀ ਆਉਂਦਾ, ਬੜੇ ਆਰਾਮ ਨਾਲ ਯਿਸੂ ਦੇ ਕੋਲ ਬੈਠਿਆ ਹੈ। ਇਹ ਵੇਖ ਕੇ ਉਹ ਡਰ ਗਏ ਤੇ ਜਦੋਂ ਉਹਨਾਂ ਨੂੰ ਸੂਰਾਂ ਵਾਲੀ ਗੱਲ ਦਾ ਪਤਾ ਚੱਲਿਆ ਤੇ ਉਹਨਾਂ ਨੇ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਤੂੰ ਸਾਡੇ ਹਾਲ ਤੇ ਛੱਡ ਦੇ ਤੇ ਇੱਥੋਂ ਚਲਾ ਜਾ। ਜਦੋਂ ਯਿਸੂ ਜਾਣ ਲੱਗਾ ਤੇ ਉਹ ਬੰਦਾ ਜਿਹਨੂੰ ਯਿਸੂ ਨੇ ਬਦਰੂਆਂ ਤੋਂ ਰਿਹਾਈ ਦਿੱਤੀ ਸੀ ਕਹਿਣ ਲੱਗਾ, ਕੀ ਇਹ ਹੋ ਸਕਦਾ ਹੈ ਕਿ ਮੈਂ ਤੇਰੇ ਨਾਲ ਹੀ ਰਵਾਂ? ਯਿਸੂ ਨੇ ਕਿਹਾ, ਨਹੀਂ, ਬਲਕਿ ਤੂੰ ਇੱਕ ਹੋਰ ਕੰਮ ਕਰ। ਤੂੰ ਆਪਣੇ ਲੋਕਾਂ ਕੋਲ ਜਾ ਤੇ ਉਹਨਾਂ ਨੂੰ ਦੱਸ ਕਿ ਰੱਬ ਨੇ ਤੇਰੇ ਲਈ ਕਿੰਨੇ ਵੱਡੇ-ਵੱਡੇ ਕੰਮ ਕੀਤੇ ਨੇ। ਇਹ ਗੱਲ ਸੁਣ ਕੇ ਉਹ ਗਿਆ ਤੇ ਆਪਣੇ ਪੂਰੇ ਇਲਾਕੇ ਵਿੱਚ ਯਿਸੂ ਦਾ ਚਰਚਾ ਕੀਤਾ।